ਸਰੋਤਿਆਂ ਨੂੰ ਯਾਦ ਹੋਊਗਾ ਐਲਿਜ਼ਾਬeth ਹੋਮਸ ਇੱਕ ਬਹੁਤ ਹੀ ਡਿਸਗ੍ਰੇਸਡ ਫਾਊਂਡਰ ਮੈਡੀਕਲ ਟੈਕਨੋਲੋਜੀ ਕੰਪਨੀ ਥਰਾਨੋਸ ਦੀ। ਉਹ ਅੱਜ ਕੋਰਟ ਦੇ ਵਿੱਚ ਦੁਬਾਰਾ ਕੀ ਫੇਰ ਪੇਸ਼ ਹੋਈ ਹੈਗੀ ਆ। ਇੱਕ ਟਾਈਮ ਦੇ ਉੱਤੇ ਸਿਲੀਕਨ ਵੈਲੀ ਦੇ ਵਿੱਚ ਹੋਮਸ ਨੂੰ ਬੜਾ ਪ੍ਰੋਮੀਨੈਂਟ ਕਰਕੇ ਜਾਣਿਆ ਜਾਂਦਾ ਸੀ, ਕਿਉਂਕਿ ਉਸਨੇ ਇੰਨੇ ਮਲਟੀ ਮਿਲੀਅਨ ਡਾਲਰ ਕੰਪਨੀ ਜਿਹੜੀ ਸੀ ਉਹ ਕੁਛ ਹੀ ਮਹੀਨਿਆਂ ਦੇ ਵਿੱਚ ਬਣਾ ਲਈ ਸੀ। ਉਸ ਨੂੰ 11 ਮਹੀਨਿਆਂ ਦੀ ਸਜ਼ਾ ਪਿਛਲੇ ਸਾਲ ਯੂਰੀ ਵੱਲੋਂ ਸੁਣਾਈ ਗਈ ਸੀ ਤੇ ਉਸ ਨੇ ਆਪਣੇ ਇਨਵੈਸਟਰਸ ਨੂੰ 100 ਮਿਲੀਅਨ ਤੋਂ ਵੀ ਵੱਧ ਦਾ ਜਿਹੜਾ ਆ ਫਰਾਡ ਕੀਤਾ ਬਲੱਡ ਟੈਸਟਿੰਗ ਡਿਵਾਈਸਿਸ ਨੂੰ ਲੈ ਕੇ। ਸੋ ਉਹਨੂੰ ਜਿਹੜੀ ਆ ਸਜ਼ਾ ਅੱਜ ਜੱਜ ਨੇ ਡਿਸਾਈਡ ਕਰਨੀ ਸੀ ਵੀ ਉਹਦੀ ਜਿਹੜੀ ਆ ਪ੍ਰੈਜ਼ੈਂਟ ਟਰਮ ਡਿਲੇ ਹੋਊਗੀ ਕਿ ਨਹੀਂ, ਤੇ ਹਜੇ ਉਹ ਡਿਸਾਈਡ ਨਹੀਂ ਕਰ ਸਕੇ, ਕਿਉਂਕਿ ਉਹ ਕਹਿੰਦੀ ਸੀ ਵੀ ਉਹਦੇ ਇੱਕ ਵਾਰੀ ਪਹਿਲਾਂ ਬੇਬੀ ਹੋਇਆ ਸੀ, ਇੱਕ ਹੋਰ ਉਹਦੇ ਬੇਬੀ ਜਿਹੜਾ ਆ ਹੋਣ ਵਾਲਾ ਸੀਗਾ ਜੀ। ਸੋ 11 ਸਾਲਾਂ ਦੀ ਜਿਹੜੀ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਸੋ 4 ਮਹੀਨੇ ਹੋ ਗਏ ਆਲਰੇਡੀ ਇਸ ਨੂੰ। 90 ਮਿੰਟ 1.5 ਘੰਟਾ ਜਿਹੜੀ ਹੀਅਰਿੰਗ ਆ ਇਹ ਚੱਲੀ। ਡਿਸਟ੍ਰਿਕਟ ਜੱਜ ਐਡਵਰਡ ਡਵਿਲਾ ਉਹਨਾਂ ਦੇ ਮੋਹਰੇ। ਸੋ 20 ਸਾਲ ਪਹਿਲਾਂ ਦੇਖੋ ਉਹਨੇ ਫਾਊਂਡ ਕੀਤੀ ਸੀਗੀ ਇਹ ਜਿਹੜੀ ਕੰਪਨੀ, ਕਿੱਦਾਂ ਸਾਰਾ ਕੁਛ ਜਿਹੜਾ ਉਹ ਵਾਪਰਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਆਪਾਂ ਮਾਰਦੇ ਜਾਈਏ ਤਾਂ ਟਰੰਪ ਹੁਣਾਂ ਦੇ ਲਾਇਰ ਨੂੰ ਇੱਕ ਜੱਜ ਨੇ ਇਹ ਆਖਿਆ ਆ ਵੀ ਤੁਹਾਨੂੰ ਟੈਸਟੀਫਾਈ ਕਰਨਾ ਪਊਗਾ ਕਲਾਸੀਫਾਈਡ ਡਾਕੂਮੈਂਟਸ ਦੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਬ ਚੱਲ ਰਹੀ ਆ ਉਸ ਮਾਮਲੇ ਦੇ ਵਿੱਚ। ਰਿਪੋਰਟ ਇਹ ਜਿਹੜੀ ਆ ਰਹੀ ਆ ਵੀ ਇਹ ਜਿਹੜੀ ਐਕਸੈਪਸ਼ਨ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਟਰਨੀ ਕਲਾਇੰਟ ਪ੍ਰਿਵਿਲੇਜ ਨੂੰ ਜਿਹੜਾ ਉਹ ਲੈ ਕੇ। ਸੋ ਫੈਡਰਲ ਪ੍ਰੋਸੀਕਿਊਟਰਸ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੀ ਕਲਾਸੀਫਾਈਡ ਡਾਕੂਮੈਂਟਸ ਦੀ ਹੈਂਡਲਿੰਗ ਨੂੰ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਸਪੈਸ਼ਲ ਇੱਕ ਕੌਂਸਲ ਜਿਹੜੇ ਆ ਉਹ ਲਗਾਏ ਗਏ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ, ਤੇ ਹੁਣ ਟਰੰਪ ਹੁਣਾਂ ਦੇ ਅਟਰਨੀਜ਼ ਤੋਂ ਸਵਾਲਾਂ ਦੇ ਜਵਾਬ ਜਿਹੜੇ ਉਹ ਮੰਗੇ ਜਾ ਸਕਦੇ ਆ ਗ੍ਰੈਂਡ ਜੂਰੀ ਦੇ ਸਾਹਮਣੇ। ਜੀ, ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਵੀ ਬਹੁਤ ਜ਼ਿਆਦਾ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ USA ਦੇ ਵਿੱਚ ਵੱਧ ਗਈ ਆ, ਤੇ ਜੋ ਬਾਰਡਰ ਦੀਆਂ ਸਟੇਟਸ ਆ ਨਿਊਯਾਰਕ, ਵਰਮੌਂਟ ਤੇ ਨਿਊ ਹੈਂਪਸ਼ਾਇਰ, ਉਹਨਾਂ ਨੇ ਇਹ ਕਿਹਾ ਵੀ 10 ਗੁਣਾ ਵਾਧਾ ਇਸ ਇਲੀਗਲ ਇਮੀਗ੍ਰੇਸ਼ਨ 'ਚ ਹੋਇਆ ਜੋ ਲੋਕ ਕੈਨੇਡਾ ਤੋਂ USA ਨੂੰ ਐਂਟਰ ਹੋ ਰਹੇ ਹੈਗੇ ਆ। ਅਕਤੂਬਰ 1 ਤੋਂ ਲੈ ਕੇ ਫਰਵਰੀ 28 ਤੱਕ ਇਸ ਸਾਲ ਕੁਝ ਮਹੀਨਿਆਂ 'ਚ 2000 ਤੋਂ ਵੱਧ ਜਿਹੜੇ ਮਾਈਗ੍ਰੈਂਟਸ ਆ ਇਹ ਬਾਰਡਰ ਦੇ ਉੱਤੇ ਫੜੇ ਗਏ ਆ ਕੈਨੇਡਾ ਤੋਂ ਨਿਊ ਹੈਂਪਸ਼ਾਇਰ, ਵਰਮੌਂਟ, ਨਿਊਯਾਰਕ ਇਸ ਏਰੀਏ ਦੇ ਵਿੱਚ ਐਂਟਰ ਕਰਦੇ ਹੋਏ। ਮੈਜੋਰਟੀ ਹਾਲਾਂਕਿ ਉਹਨਾਂ ਦੇ ਵਿੱਚ ਸਪੈਨਿਸ਼ ਮੂਲ ਦੇ ਆ, ਮੈਕਸੀਕਨ ਆ, ਕਿਉਂਕਿ ਕਾਰਨ ਕੀ ਆ ਕੈਨੇਡਾ ਤੋਂ ਮੈਕਸੀਕੋ ਤੋਂ ਜੇ ਕੈਨੇਡਾ ਜਾਣਾ ਜਿਹੜੇ ਮੈਕਸੀਕਨ ਸਿਟੀਜ਼ਨਸ ਆ ਉਹਨਾਂ ਨੂੰ ਵੀਜ਼ਾ ਨਹੀਂ ਲੈਣਾ ਪੈਂਦਾ, ਉਹਨਾਂ ਨੂੰ ਸਿਰਫ ਐਂਟਰੀ ਹੈਗੀ ਆ। ਸੋ ਉਹ ਕੈਨੇਡਾ ਜਾਂਦੇ ਆ ਤੇ ਕੈਨੇਡਾ ਤੋਂ ਫਿਰ ਬਾਰਡਰ ਕ੍ਰਾਸ ਕਰਕੇ ਇੱਧਰ ਆ ਜਾਂਦੇ, ਕਿਉਂਕਿ ਇੱਧਰੋਂ ਜਿਹੜਾ ਆ ਬਾਰਡਰ ਕਹਿੰਦੇ ਕ੍ਰਾਸ ਕਰਨਾ ਬੜਾ ਸੌਖਾ ਹੈਗਾ ਆ। ਪਰ ਪ੍ਰੋਬਲਮ ਇਹ ਆ ਵੀ ਪਿਛਲੇ ਕੁਝ ਮਹੀਨੇ ਪਹਿਲਾਂ ਇੱਕ ਗੁਜਰਾਤੀ ਮੂਲ ਦਾ ਪਰਿਵਾਰ ਜਿਹੜਾ ਸੀ ਉਹ ਸਨੋ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ, ਤੇ ਪਿੱਛੇ ਜਿਹੇ ਵੀ ਕਹਿੰਦੇ 39 ਦੇ ਕਰੀਬ ਮਾਈਗ੍ਰੈਂਟਸ ਜਿਹੜੇ ਸੀ ਉਹ ਸਨੋ ਦੇ ਵਿੱਚ ਫਸ ਗਏ ਸੀ। ਸੋ ਬਾਰਡਰ ਪੈਟਰੋਲ ਏਜੰਟਸ ਜੋ ਆ ਉਹਨਾਂ ਨੇ ਉਹਨਾਂ ਨੂੰ ਰੈਸਕਿਊ ਕੀਤਾ ਸੀ। US ਦੇ ਬਾਰਡਰ ਪੈਟਰੋਲ ਜੋ ਏਜੰਟ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਕਿਉਂਕਿ ਉਹ ਕਿਹੜਾ ਸੜਕ ਰਾਹੀਂ ਆਉਂਦੇ ਆ, ਸੋ ਜਿੱਦਾਂ ਦੇ ਰਸਤੇ ਥਾਈਂ ਆਉਂਦੇ ਆ ਕੋਈ ਰੂਰਲ ਕਾਉਂਟੀ ਦੇ ਰਾਹੀਂ, ਤੇ ਉੱਥੇ ਫਿਰ ਵਿੱਚ ਰਸਤੇ ਦੇ ਫਸ ਜਾਂਦੇ ਹੈਗੇ ਆ। ਸੋ ਹੁਣ ਜਿੰਨੇ ਵੀ ਸ਼ਹਿਰ ਮੈਂ ਪਹਿਲਾਂ ਗਿਣਾਏ ਆ ਇਹਨਾਂ ਦੇ ਜਿਹੜੇ ਪੁਲਿਸ ਆਫੀਸਰਸ ਆ ਉਹ ਇਹ ਕਹਿ ਰਹੇ ਆ ਵੀ ਸਾਨੂੰ ਬਾਰਡਰ ਪੈਟਰੋਲ ਦੇ ਉੱਤੇ ਹੋਰ ਮੈਨ ਪਾਵਰ ਦੀ ਜ਼ਰੂਰਤ ਆ ਤਾਂ ਕਿ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਿਆ ਜਾ ਸਕੇ, ਤੇ ਪਲੱਸ ਜਿਹੜੇ ਲੋਕ ਰਸਤੇ 'ਚ ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਉਸ ਨੂੰ ਬਚਾਇਆ ਜਾ ਸਕੇ। ਜੀ ਜੀ ਬਿਲਕੁਲ।